ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਦੇ ਵਿੱਚੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਪੁਲਿਸ ਨੇ ਇੱਕ ਬਹੁਤ ਵੱਡਾ ਪਰਦਾਫਾਸ਼ ਕਰਦਿਆਂ 5 ਜਣਿਆਂ ਨੂੰ ਕਾਬੂ ਕੀਤਾ। ਹਜ਼ਾਰਾਂ ਦੀ ਡਰੱਗ ਮਨੀ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ। 11 ਬੰਦੂਕਾਂ ਜ਼ਬਤ ਕੀਤੀਆਂ ਗਈਆਂ ਨੇ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੋਰ ਵੀ ਬਹੁਤ ਵੱਡੇ ਇਨਕਸ਼ਾਫ ਜਿਹੜੇ ਨੇ ਕੀਤੇ ਨੇ। ਇਸ ਦੇ ਵਿੱਚ 5 ਜਿਹੜੇ ਪੰਜਾਬੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਥਿਤ ਦੋਸ਼ੀ ਕਹਿ ਸਕਦੇ ਹੋ ਤੁਸੀਂ, ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਨੇ। 150 ਤੋਂ ਵੱਧ ਦੋਸ਼ ਇਹਨਾਂ 5 ਜਣਿਆਂ ਦੇ ਉੱਤੇ ਲੱਗਿਆ। ਪੁਲਿਸ ਨੇ ਇਸ ਮਾਮਲੇ ਬਾਰੇ ਦੱਸਿਆ ਕਿ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਇਸ ਵੱਡੇ ਮਾਮਲੇ ਬਾਰੇ ਪੁਲਿਸ ਖੁਲਾਸਾ ਕਰਦੀ ਹੈ। CTV ਨਿਊਜ਼ ਦੀ ਰਿਪੋਰਟ ਦੇ ਵਿੱਚ ਕੋਡੀ ਵਿਲਸਨ ਦੀ ਇੱਕ ਰਿਪੋਰਟ ਹੈ, ਜਿਹਦੇ ਵਿੱਚ ਇਸ ਬ੍ਰੇਕਿੰਗ ਨਿਊਜ਼ ਬਾਰੇ ਬਹੁਤ ਤਫਸੀਲ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਹੈ। ਇਹਨਾਂ 5 ਪੰਜਾਬੀਆਂ ਜਿਨ੍ਹਾਂ ਦੇ ਉੱਤੇ ਕਥਿਤ ਤੌਰ ਤੇ ਦੋਸ਼ ਲੱਗੇ ਨੇ ਕਿ ਇਹਨਾਂ ਨੇ ਡਰੱਗ ਦੀ ਤਸਕਰੀ ਕੀਤੀ ਜਾਂ ਹਥਿਆਰਾਂ ਦੀ ਤਸਕਰੀ ਕੀਤੀ ਤੇ 150 ਤੋਂ ਵੱਧ ਦੋਸ਼ ਲੱਗੇ ਇਹਨਾਂ ਤੇ ਲੱਗੇ। ਇਹਨਾਂ ਦੇ ਵਿੱਚ 5 ਪੰਜਾਬੀਆਂ ਦੇ ਵਿੱਚ ਇੱਕ 61 ਸਾਲਾ ਬੀਬੀ ਵੀ ਜਿਹੜੀ ਆ ਉਹ ਸ਼ਾਮਲ ਹੈ। CTV ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਕਿ ਜਿਹੜੇ 150 ਦੋਸ਼ਾਂ ਦਾ ਸਾਹਮਣਾ ਕਰਨਾ ਪਊਗਾ, ਉਹਨਾਂ ਦੇ ਵਿੱਚ ਨਵਦੀਪ ਨਾਗਰਾ 20 ਸਾਲਾਂ ਦਾ, ਰਵਨੀਤ ਨਾਗਰਾ 22 ਸਾਲਾਂ ਦਾ, ਨਰਿੰਦਰ ਨਾਗਰਾ 61 ਸਾਲਾ, ਰਣਵੀਰ ਅੜੈਚ 20 ਸਾਲਾ ਤੇ ਪਵਨੀਤ ਨਾਹਲ 21 ਸਾਲਾ। ਮਤਲਬ ਜਿਹੜੇ 4 ਜਾਣੇ ਨੇ ਇਹ ਤਾਂ ਹੈਗੇ ਨੇ 20 ਸਾਲਾਂ ਦੇ 21 ਸਾਲਾਂ ਦੇ ਨੌਜਵਾਨ। ਤੇ ਜਿਹੜੀ ਨਰਿੰਦਰ ਨਾਗਰਾ ਹੈ ਉਹ 61 ਸਾਲਾਂ ਦੀ ਜਿਹੜੀ ਬੀਬੀ ਉਹ ਦੱਸੀ ਗਈ ਆ। ਟ੍ਰੈਫਿਕ ਸਟਾਪ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਪੀਲ ਪੁਲਿਸ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਜਿਹਦੇ ਵਿੱਚੋਂ ਫਿਰ ਬਾਅਦ ਦੇ ਵਿੱਚ ਇਸ ਜਾਂਚ ਦੇ ਚੱਲਦਿਆਂ 11 ਇਲੀਗਲ ਗਨਸ, ਟੈਨਸ ਆਫ ਥਾਊਜ਼ੈਂਡਸ ਜਿਹੜੇ ਡਾਲਰਸ ਨੇ ਉਹ ਲੱਗੇ, ਜਿਹੜੇ ਡਰੱਗ ਮਨੀ ਦੱਸਿਆ ਗਿਆ ਜਿਹਨੂੰ, ਜਾਂ ਡਰੱਗਸ ਦੇ ਵਿੱਚ। ਤੇ 150 ਜਿਹੜੇ ਚਾਰਜ ਆ ਇਹਨਾਂ 4 ਬੰਦਿਆਂ ਤੇ ਇੱਕ ਬੀਬੀ ਨੂੰ ਜਿਹੜੇ ਹੁਣ ਫੇਸ ਕਰਨੇ ਪੈਣਗੇ। ਬਰੈਂਪਟਨ ਦੇ ਇਹ ਰਹਿਣ ਵਾਲੇ ਨੇ। ਪੀਲ ਰੀਜਨਲ ਪੁਲਿਸ ਨੇ ਇਹ ਵੀ ਗੱਲ ਦੱਸੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮਿਸੀਸਾਗਾ ਦੇ ਵਿੱਚ ਜਿਹੜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ, ਪ੍ਰੋਜੈਕਟ ਸਲੈਜ ਹੈਮਰ ਸੀਗਾ ਕੋਈ, ਜਿਹਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਤੇ ਜੁਲਾਈ ਦੇ ਵਿੱਚ ਇਹ ਪ੍ਰੋਜੈਕਟ ਸਲੈਜ ਹੈਮਰ ਉਹ ਸ਼ੁਰੂ ਕਰਦੇ ਆ, ਜਿਸ ਦੇ ਵਿੱਚ ਉਹ ਟ੍ਰੈਫਿਕ ਸਟਾਪ ਤੋਂ ਇੱਕ ਜਿਹੜੀ ਜਾਂਚ ਆ ਉਹ ਸ਼ੁਰੂ ਹੁੰਦੀ ਆ। 20 ਸਾਲਾ ਇੱਕ ਬੰਦਾ ਇਹਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ, ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਉਹਨੂੰ ਪੁਲਿਸ ਨੇ ਉਸ ਤੋਂ ਬਾਅਦ ਇਸ ਮਾਮਲੇ ਦੀ ਤਹਿਕੀਕਾਤ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚੋਂ ਇਹ ਸਾਰੇ ਜਿਹੜਾ ਗਰੋਹ ਦਾ ਉਹਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ। ਟੋਰਾਂਟੋ ਏਰੀਆ ਜਿਹੜੇ ਸਾਰਜੈਂਟ ਨੇ ਕ੍ਰਿਸ ਫਾਇਓਰੀ, ਉਹਨਾਂ ਨੇ ਇਸ ਗੱਲ ਦਾ ਹੀ ਦੱਸਿਆ ਕਿ ਅਸੀਂ ਇਹਨੂੰ ਲੀਡ ਕਰ ਰਹੇ ਸੀ ਇਸ ਆਪਰੇਸ਼ਨ ਨੂੰ। ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ 3 ਘਰਾਂ ਦੇ ਵਿੱਚੋਂ ਜਿਹੜੀ ਇਹਨਾਂ ਨੇ ਸਰਚ ਵਾਰੰਟ ਤੋਂ ਬਾਅਦ ਤਲਾਸ਼ੀ ਲਈ ਆ, ਉਹਦੇ ਵਿੱਚੋਂ ਵਾਟਰਲੂ ਜਿਹੜਾ ਇੱਕ ਇਲਾਕਾ ਸੀਗਾ, ਉੱਥੇ ਇੱਕ ਫੈਸਿਲਿਟੀ ਸੀਗੀ, ਸਟੋਰੇਜ ਫੈਸਿਲਿਟੀ ਕੈਲੇਡਨ ਦੇ ਵਿੱਚ। ਤੇ ਇੱਥੋਂ ਇਹਨਾਂ ਨੇ 900 ਰਾਉਂਡਸ ਆਫ ਐਮੂਨੀਸ਼ਨ ਤੇ 20,000 ਜਿਹੜੀ ਆ ਉਹਦੀ ਕੋਕੀਨ, ਡਾਲਰ ਦੀ ਕੋਕੀਨ, ਤੇ ਹੋਰ ਜਿਹੜੇ 53 53 ਗਲੌਕਸ ਜਿਹੜਾ ਸਿਲੈਕਟਰ ਸਵਿਚਰਸ, ਹੋਰ ਬਥੇਰਾ ਕੁਝ ਜਿਹੜਾ ਹਥਿਆਰਾਂ ਦੀ ਨਾਲ ਜੁੜਿਆ ਹੋਇਆ ਉਹ ਇਹਨਾਂ ਨੇ ਬਰਾਮਦ ਕੀਤਾ। ਜਿਹੜੇ ਇਹਨਾਂ ਨੂੰ ਦੱਸਿਆ ਗਿਆ ਕਿ ਜਿਹੜੀਆਂ 11 ਬੰਦੂਕਾਂ ਬਰਾਮਦ ਕੀਤੀਆਂ ਨੇ, ਇਹਨਾਂ ਦੀ ਵੀ ਮੋਡੀਫਿਕੇਸ਼ਨ ਜਾਂ ਇਹਨਾਂ ਨੂੰ ਵੀ ਹੋਰ ਹਥਿਆਰਾਂ ਦੇ ਵਿੱਚ ਜਿਹੜਾ ਉਹ ਤਬਦੀਲ ਕਰਨਾ ਸੀਗਾ। ਡਿਪਟੀ ਚੀਫ ਨਿਕ ਮਿਲਨੋਵਿਕ ਜਿਹੜੇ ਨੇ ਉਹਨਾਂ ਨੇ ਇਸ ਗੱਲ ਦੀ ਦੱਸੀ ਹੈ ਕਿ ਪੀਲ ਪੁਲਿਸ ਜਿਹੜੀ ਆ ਉਹਨੇ ਹੋਰ ਵੀ ਜਿਹੜੀਆਂ ਗਨਸ ਨੇ ਬਰਾਮਦ ਕੀਤੀਆਂ ਨੇ। ਤੇ ਇਹ 2023 ਤੋਂ ਬਾਅਦ ਇੱਕ ਬਹੁਤ ਵੱਡੀ ਜਿਹੜੀ ਆ ਉਹ ਕਾਮਯਾਬੀ ਪੁਲਿਸ ਨੇ ਦੱਸੀ ਆ। ਇਹਦੇ ਨਾਲ ਜਦੋਂ ਪੁਲਿਸ ਅੱਗੇ ਜਿਹੜੀ ਗੱਲ ਕਰਦੀ ਹੈ, ਉਹਨਾਂ ਦੇ ਜਿਹੜੇ ਇੱਕ ਪੀਲ ਪੁਲਿਸ ਚੀਫ ਨੇ ਨਿਸ਼ਾਨ ਡੋਰਿਫਾ, ਉਹਨਾਂ ਨੇ ਦੱਸਿਆ ਕਿ ਇਹ ਜਿਹੜੀਆਂ ਗਨਸ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ ਇਹ US ਤੋਂ ਲਿਆਂਦੀਆਂ ਜਾਂਦੀਆਂ ਸੀਗੀਆਂ ਤੇ ਕੁਛ ਕੁ ਜਿਹੜੇ ਕ੍ਰਿਮੀਨਲ ਨੈਟਵਰਕਸ ਨੇ ਉਹਨਾਂ ਨੂੰ ਇਹ ਡਿਲੀਵਰ ਕੀਤੀਆਂ ਜਾਂਦੀਆਂ ਸੀਗੀਆਂ। ਸੋ 5 ਪੰਜਾਬੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦੇ ਉੱਤੇ ਹੁਣ ਇਹ ਦੋਸ਼ ਲੱਗਿਆ ਕਿ ਉਹਨਾਂ ਨੇ ਇਹ ਸਾਰੇ ਕਾਸੇ ਦੀ ਤਸਕਰੀ ਕੀਤੀ। 150 ਦੋਸ਼ ਦਾ ਇਹਨਾਂ 5 ਪੰਜਾਬੀਆਂ ਨੂੰ ਸਾਹਮਣਾ ਕਰਨਾ ਪਊਗਾ, ਜਿਹਦੇ ਵਿੱਚ 20 ਸਾਲਾਂ ਦਾ ਨਵਦੀਪ ਨਾਗਰਾ, ਰਵਨੀਤ ਨਾਗਰਾ 22 ਸਾਲਾਂ ਦਾ, ਨਰਿੰਦਰ ਨਾਗਰਾ 61 ਸਾਲਾਂ ਦੀ ਤੇ ਰਣਵੀਰ ਅੜੈਚ 20 ਸਾਲਾਂ ਦਾ ਤੇ ਪਵਨੀਤ ਨਾਹਲ ਜਿਹੜਾ ਉਹ 21 ਸਾਲਾਂ ਦਾ। ਇਹ ਬਰੈਂਪਟਨ ਦੇ ਸਾਰੇ ਰਹਿਣ ਵਾਲੇ ਨੇ, ਜਿਨ੍ਹਾਂ ਤੋਂ ਪੁਲਿਸ ਨੇ ਇਹ ਜਿਹੜੀ ਡਰੱਗ ਤੇ 20,000 ਡਾਲਰ ਦੀ ਜਿਹੜੀ ਡਰੱਗ ਆ ਜਾਂ 20,000 ਡਾਲਰ ਤੇ ਜਿਹੜੇ ਹੋਰ ਸਾਰਾ ਕੁਛ ਆ ਉਹ ਬਰਾਮਦ ਕੀਤੇ ਨੇ। ਪੁਲਿਸ ਨੇ ਇਹ ਵੀ ਦੱਸਿਆ ਕਿ ਜਿਹੜੇ ਵੈਪਨ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ, ਉਹਨਾਂ ਦੇ ਵਿੱਚ ਜਿਹੜੇ ਕੁਛ US ਤੋਂ ਮੰਗਵਾਏ ਗਏ ਸੀਗੇ ਤੇ ਕੁਛ ਕੈਨੇਡਾ ਦੇ ਵਿੱਚ ਜਿਹੜੇ ਇਹਨਾਂ ਨੇ ਬਣਾਏ ਸੀਗੇ। ਇੱਕ ਟ੍ਰੈਫਿਕ ਸਟਾਪ ਤੋਂ ਇਹ ਜਾਂਚ ਸ਼ੁਰੂ ਹੁੰਦੀ ਹੈ, ਜਿੱਥੇ ਪੁਲਿਸ ਜਿਹੜੀ ਇੱਕ 20 ਸਾਲਾਂ ਦੇ ਬੰਦੇ ਇਹਨਾਂ ਦੇ ਵਿੱਚੋਂ ਕਿਹੜਾ ਸੀਗਾ ਉਹ ਨਹੀਂ ਦੱਸਿਆ ਗਿਆ, ਜੁਲਾਈ ਮਹੀਨੇ ਦੇ ਵਿੱਚ। ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹ ਇੱਕ ਪ੍ਰੋਜੈਕਟ ਸਲੈਜ ਹੈਮਰ ਦੀ ਸ਼ੁਰੂਆਤ ਕਰਦੀ ਆ, ਉਹਦੇ ਦਰਮਿਆਨ ਜਾਂਚ ਕਰਦੀ ਹੈ ਤੇ ਫਿਰ
ਬਰੈਂਪਟਨ ਦੇ ਵਿੱਚ ਰਹਿਣ ਵਾਲੇ ਇਹਨਾਂ 5 ਪੰਜਾਬੀਆਂ ਨੂੰ ਪੁਲਿਸ ਦਬੋਚ ਲੈਂਦੀ ਆ। ਇਹਨਾਂ ਦੇ ਦੋਸ਼ ਲੱਗਦੇ ਨੇ ਕਥਿਤ ਤੌਰ ਤੇ ਕਿ ਇਹਨਾਂ ਦੇ ਵੱਖ-ਵੱਖ ਗੈਰ ਕਾਨੂੰਨੀ ਕੰਮਾਂ ਦੇ ਨਾਲ ਜਿਹੜੇ ਗਲਤਾਨ ਸੀਗੇ ਤੇ ਇਹਨਾਂ ਦੇ ਉੱਤੇ 150 ਦੋਸ਼ ਜਿਹੜੇ ਕਿ ਹੁਣ ਤੱਕ ਦੇ ਰਿਕਾਰਡ ਜਿੰਨੇ ਦੋਸ਼ ਲੱਗਦੇ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਕਹੇ ਜਾ ਸਕਦੇ ਨੇ। ਕੈਨੇਡਾ ਦੇ ਵਿੱਚ ਪਹਿਲਾਂ ਵੀ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਲੋਕ ਜਿਹੜੇ ਨੇ ਉਹ ਇਹਨਾਂ ਮਾਮਲਿਆਂ ਦੇ ਵਿੱਚ ਦੇਖੇ ਸੀਗੇ, ਇਹਨਾਂ ਮਾਮਲਿਆਂ ਦੇ ਵਿੱਚ ਦੋਸ਼ੀ ਪਾਏ ਗਏ। ਕਈਆਂ ਨੂੰ ਡਰੱਗ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਕਈ ਡਰੱਗ ਦੇ ਨਾਲ ਜਦੋਂ ਗ੍ਰਿਫਤਾਰ ਹੋਏ ਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਦੋਸ਼ੀ ਕਰਾਰ ਹੋਏ ਤੇ ਬਹੁਤ ਵੱਡੇ ਪੱਧਰ ਤੇ ਕੈਨੇਡਾ ਦੇ ਵਿੱਚ ਇਸ ਟਾਈਮ ਡਰੱਗ ਤੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਇਹਨਾਂ ਜਿਹੜੇ ਇਹੋ ਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ, ਗਤੀਵਿਧੀਆਂ, ਸਰਗਰਮੀਆਂ ਉਹਨਾਂ ਦੇ ਵਿੱਚ ਗਲਤਾਨ ਹੋਣ ਦੀਆਂ ਜਿਹੜੀਆਂ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ। ਸੋ ਇੱਕ ਵਾਰ ਫਿਰ ਪੀਲ ਪੁਲਿਸ ਨੇ ਇਸ ਪ੍ਰੋਜੈਕਟ ਸਲੈਜ ਹੈਮਰ ਦੇ ਨਾਲ ਇੱਕ ਬਹੁਤ ਵੱਡੇ ਪਰਦਾਫਾਸ਼ ਕਰਦਿਆਂ ਇਹ ਦਾਅਵਾ ਕੀਤਾ ਕਿ 5 ਜਣਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ, 11 ਬੰਦੂਕਾਂ ਇਹਨਾਂ ਤੋਂ ਜ਼ਬਤ ਕੀਤੀਆਂ ਨੇ ਤੇ ਹੋਰ ਵੀ ਜਿਹੜੇ ਡਰੱਗ ਆ ਉਹ ਇਹਨਾਂ ਤੋਂ ਜ਼ਬਤ ਕੀਤੀ ਗਈ ਹੈ। ਕੋਕੇਨ ਦਾ ਉਹਨਾਂ ਨੇ ਨਾਂ ਦੱਸਿਆ ਤੇ ਇਹ ਜਿਹੜੇ ਲੋਕ ਨੇ, ਇਹ ਜਿਹੜੇ ਕ੍ਰਿਮੀਨਲ ਨੈਟਵਰਕਸ ਆ ਉਹਨਾਂ ਨੂੰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਮੁਹੱਈਆ ਕਰਵਾਉਂਦੇ ਸੀਗੇ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਨਾਲ। ਬਹੁਤ ਬਹੁਤ ਧੰਨਵਾਦ।